ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਾਂਗੇ ਕਿ ਯੂਕੇ ਵਿੱਚ ਸਿੱਖ ਕੌਮ ਲਈ ਵੱਡੀ ਜਿੱਤ ਵਾਲੀ ਆਪਾਂ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਯੂਕੇ ਦੀ ਚੈਰਿਟੀ ਕਮਿਸ਼ਨ ਨੇ ਫੈਸਲਾ ਸੁਣਾਇਆ ਹੈ ਕਿ ਗੁਰਦੁਆਰਿਆਂ ਵਿੱਚ ਖਾਲਿਸਤਾਨ ਦੇ ਬੈਨਰ ਜਾਂ ਪਲੈਕ ਜਿਹੜੇ ਨੇ ਉਹ ਲੱਗ ਸਕਦੇ ਨੇ, ਕਿਉਂਕਿ ਇਹ ਸਿੱਖਾਂ ਦਾ ਨਿਰਾਲਾ ਮੀਰੀ ਪੀਰੀ ਦਾ ਸਿਧਾਂਤ ਹੈ ਔਰ ਧਾਰਮਿਕ ਮਾਮਲਿਆਂ ਵਿੱਚ ਅਸੀਂ ਦਖਲਅੰਦਾਜ਼ੀ ਨਹੀਂ ਕਰਦੇ। ਇਹ ਸਿੱਖ ਕੌਮ ਲਈ ਬਹੁਤ ਹੀ ਵੱਡੀ ਜਿੱਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬੜੀ ਤੇਜ਼ੀ ਨਾਲ ਡਿਵੈਲਪਮੈਂਟਸ ਹੋ ਰਹੀਆਂ ਨੇ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਵੀ, ਔਰ ਖ਼ਾਸ ਤੌਰ 'ਤੇ ਭਾਰਤ ਦੇ ਪ੍ਰਸੰਗ ਦੇ ਵਿੱਚ ਅਮਰੀਕਾ ਦਾ ਜਿਹੜਾ ਰਵੱਈਆ ਹੈ ਉਹ ਬਿਲਕੁਲ ਹੁਣ ਸਬਕ ਸਿਖਾਉਣ ਵਾਲਾ ਹੈ। 25 ਸਾਲ ਤੋਂ ਜਿਹੜੀ ਪ੍ਰੋ ਇੰਡੀਆ ਲਾਈਨ ਦੇ ਥੱਲੇ ਬਹੁਤ ਕੁਝ ਇਗਨੋਰ ਵੀ ਕੀਤਾ ਜਾ ਰਿਹਾ ਸੀ, ਉਸ ਨੂੰ ਜਿਹੜਾ ਹੁਣ ਅਕਾਊਂਟੇਬਿਲਿਟੀ ਦਾ ਐਂਗਲ ਸਾਹਮਣੇ ਹੈ। ਔਰ ਅਸੀਂ ਹੋਪ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਖੁੱਲ੍ਹ ਕੇ ਆਪਣਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਵੀ, ਜਿਵੇਂ ਰਸ਼ੀਅਨ ਆਇਲ ਬਾਈ ਕਰਨ ਦੀ ਗੱਲ ਭਾਵੇਂ 3 ਸਾਲ ਤੋਂ ਇੰਡੀਆ ਕਰ ਰਿਹਾ ਸੀ, ਅਮਰੀਕਨਾਂ ਦੇ ਨੌਲੇਜ ਸੀ, ਪਰ ਹੁਣ 25% ਐਡੀਸ਼ਨਲ ਟੈਰਿਫ ਪਹਿਲੇ 25 ਦੇ ਨਾਲ ਲਾ ਕੇ ਮੈਸੇਜ ਦਿੱਤਾ ਹੈ ਕਿ ਵੀ ਤੁਸੀਂ ਯੂ ਕਾਂਟ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ, ਇਵੇਂ ਤੁਹਾਡਾ ਇਹ ਕੰਮ ਨਹੀਂ ਚੱਲ ਸਕਦਾ। ਉੱਥੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ 5 ਆਈਜ਼ ਕੰਟਰੀਜ਼ ਦੇ ਵਿੱਚ ਭਾਰਤ ਨੇ, ਜਿੱਥੇ ਕਿ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਰਾ ਦੇ ਅਪੁਆਇੰਟੀ ਜਾਂ ਉਹਨਾਂ ਦੀ ਪੇਰੋਲ ਦੇ ਉੱਤੇ ਬਹੁਤ ਸਾਰੇ ਜਰਨਲਿਸਟਾਂ ਤੋਂ ਹੀ ਇਹ ਸਟੋਰੀਜ਼ ਪਲਾਂਟ ਕਰਵਾਉਂਦੇ ਨੇ, ਸ਼ਿਕਾਇਤਾਂ ਕਰਵਾਉਂਦੇ ਨੇ। ਔਰ ਕੈਨੇਡਾ ਦੇ ਵਿੱਚ ਵੀ ਅਸੀਂ ਦੇਖਿਆ, ਉਹ ਪੱਟਾਚਾਰੀਆ ਨਾਂ ਦਾ ਜਿਹੜਾ ਇੱਕ ਬੰਦਾ ਹੈ, ਉਹ ਕਿਵੇਂ ਸਟੋਰੀਜ਼ ਪਲਾਂਟ ਕਰਦਾ ਹੈ। ਫਿਰ ਉਹ ਕਹਾਣੀਆਂ ਮੰਦਰ 'ਤੇ ਹਮਲਾ ਕਰਤਾ, ਫਲਾਣਾ ਟਿਮਕਾ, ਫਿਰ ਉੱਥੇ ਬੈਠੇ ਉਹਨਾਂ ਦੇ ਹੋਮ ਮਿਨਿਸਟਰ ਔਰ ਦੂਜੇ ਟਵੀਟ ਕਰਦੇ ਨੇ। ਔਰ ਦੂਸਰਾ, ਇਸ ਕਿਸਮ ਦਾ ਕੋਈ ਵੀ ਪਾਰਟ ਜਿਹੜਾ ਹੈ ਉਹ ਉਹਨਾਂ ਨੂੰ ਬਹੁਤ ਜਿਹੜਾ ਉਹ ਯੂਜ਼ ਕਰਦੇ ਨੇ ਇਹਨਾਂ ਦੇ ਸਿਸਟਮ ਨੂੰ, ਉਹਦੇ 'ਚ ਆਪਣੇ ਬੰਦੇ ਵਾੜ ਕੇ ਕਿ ਇਹਨਾਂ ਨੇ ਜਿਹੜਾ ਹੈ ਉਹ ਕੋਈ ਨਾ ਕੋਈ ਸਿੱਖਾਂ ਨੂੰ ਉਲਝਾਉਣਾ ਵੀ ਹੈ। ਗੁਰਦੁਆਰਿਆਂ ਦੇ ਵਿੱਚ ਜਿਹੜੀ ਪੰਥ ਦੀ ਖਾਲਿਸਤਾਨ ਦੀ ਗੱਲ ਹੁੰਦੀ ਹੈ, ਉਸ ਨੂੰ ਰੋਕਣ ਦੇ ਲਈ ਵੀ ਇਹ ਜਿਹੜੇ ਨੇ ਯੂਕੇ ਦੇ ਵਿੱਚ ਉਹਨਾਂ ਨੇ ਪਹਿਲਾ ਜਿਹੜਾ ਵੱਡੇ ਲੈਵਲ ਦੇ ਉੱਤੇ ਇੱਕ ਆਪਣਾ ਕੈਂਪੇਨ ਕੀਤਾ। ਔਰ ਇਹ ਜਿਹੜੀ ਖਬਰ ਅਸੀਂ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ, ਸਿੱਖ ਫੈਡਰੇਸ਼ਨ ਯੂਕੇ ਦੀ ਪ੍ਰੈਸ ਰਿਲੀਜ਼ ਆਈ ਹੈ ਕਿ ਚੈਰਿਟੀ ਕਮਿਸ਼ਨ ਐਕਸੈਪਟਸ ਖਾਲਿਸਤਾਨ ਪਲੈਕਸ ਕੈਨ ਬੀ ਡਿਸਪਲੇਡ ਇਨ ਗੁਰਦੁਆਰਾਸ। ਇਹ ਯੂਕੇ ਦੇ ਜਿਹੜਾ ਚੈਰਿਟੀ ਕਮਿਸ਼ਨ ਹੈ, ਜਿਸ ਦੇ ਥੱਲੇ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਦਾ ਜਿਹੜਾ ਵੀ ਸੰਵਿਧਾਨ ਜਾਂ ਵਿਧੀ ਵਿਧਾਨ ਹੈ, ਉਸ ਦੀਆਂ ਗਾਈਡਲਾਈਨਸ ਦੇ ਥੱਲੇ ਹੀ ਹੁੰਦਾ। ਹੁਣ ਇਹ ਆਲਮੋਸਟ 40 ਸਾਲ ਬਾਅਦ, ਕਿਉਂਕਿ ਬਹੁਤ ਸਾਰੇ ਗੁਰਦੁਆਰਿਆਂ 'ਚ ਯੂਕੇ 'ਚ ਵੀ ਔਰ ਇਹਨਾਂ ਮੁਲਕਾਂ 'ਚ ਵੀ 41 ਸਾਲ ਪਹਿਲਾਂ ਹੀ ਜੂਨ 84 ਤੋਂ ਬਾਅਦ ਗੁਰਦੁਆਰਿਆਂ 'ਚ ਖਾਲਿਸਤਾਨ ਜ਼ਿੰਦਾਬਾਦ ਜਾਂ ਸਿੱਖ ਹੋਮਲੈਂਡ ਖਾਲਿਸਤਾਨ ਦੇ ਬੈਨਰ, ਪਲੈਕਸ ਦੂਜੇ ਤੀਜੇ ਲੱਗੇ। ਮੈਨੂੰ ਯਾਦ ਹੈ ਵੀ 1991 ਦੇ ਵਿੱਚ ਜਿਹੜਾ ਅੱਜ ਵੀ ਫਰੀਮੌਂਟ ਦਾ ਗੁਰਦੁਆਰਾ ਸਾਹਿਬ ਨਵੀਂ ਉਹਦੀ ਇਮਾਰਤ ਹੈ, ਉਦੋਂ ਉਹਦਾ ਇਨੋਗ੍ਰੇਸ਼ਨ ਹੋਈ ਅਤੇ ਉਹਦੇ ਉੱਤੇ ਪਲੈਕ ਹੀ ਇਹ ਹੈ ਕਿ ਡੈਡੀਕੇਟਡ ਟੂ ਦਾ ਮੈਮਰੀ ਆਫ ਮਾਰਟੀਅਰਸ ਆਫ ਖਾਲਿਸਤਾਨ। ਹੁਣ ਵੀ ਉਹ ਪਲੈਕ ਲੱਗੀ ਹੋਈ ਹੈ। ਸੋ ਬਹੁਤ ਸਾਰੇ ਗੁਰਦੁਆਰਿਆਂ 'ਚ, ਪਰ 2015 ਦੇ ਵਿੱਚ ਜਦੋਂ ਦਸੰਬਰ 2015 'ਚ ਜਨਰਲ ਇਲੈਕਸ਼ਨ ਸੀ, ਔਰ ਉਦੋਂ ਉਹਨਾਂ ਦੀ ਇੱਕ ਹਿੰਦੂਤਵੀ ਜਿਹੜੀ ਪੱਤਰਕਾਰ ਹੈ ਉਹ ਗੁਰਦੁਆਰਾ ਸਲੋ 'ਚ ਗਈ ਔਰ ਉਹਨੇ ਇਹ ਦੇਖਿਆ ਵੀ ਉੱਥੇ ਖਾਲਿਸਤਾਨ ਦਾ ਜਿਹੜਾ ਹੈ ਉਹ ਬੈਨਰ ਜਾਂ ਪਲੈਕ ਲੱਗੀ ਹੋਈ ਹੈ। ਉਸ ਨੇ ਹੀ, ਉਸ ਜਰਨਲਿਸਟ ਨੇ, ਜਿਹੜੀ ਕਿ ਇੰਡੀਆ ਟੂਡੇ ਦੀ ਜਰਨਲਿਸਟ ਸੀ, ਜਿਹੜੀ ਇਹਨਾਂ ਦਾ ਜਨਸੰਘੀਆਂ ਦਾ ਹੀ ਜਿਹੜੀ ਆ ਮੈਗਜ਼ੀਨ ਹੈ, ਉਸ ਨੇ ਉਹ ਵਿਜ਼ਿਟ ਕੀਤਾ ਗੁਰਦੁਆਰਾ ਸਿੰਘ ਸਭਾ ਸਲੋ। ਔਰ ਫਿਰ ਉਹਨੇ ਚੈਰਿਟੀ ਕਮਿਸ਼ਨ ਨੂੰ ਰਿਪੋਰਟ ਕੀਤੀ ਕਿ ਗੁਰਦੁਆਰੇ ਦੇ ਵਿੱਚ 2 ਵੱਡੇ ਖਾਲਿਸਤਾਨ ਦੇ ਬੈਨਰ ਜਾਂ ਪਲੈਕਸ ਨੇ, ਜਿਹੜੇ ਕਿ ਪਿਛਲੇ 40 ਸਾਲਾਂ ਤੋਂ ਲੱਗੇ ਹੋਏ ਨੇ। ਜਦੋਂ ਵੀ ਉਹਨੇ ਕੰਪਲੇਨ, 40 ਤਾਂ ਹੁਣ ਹੋਏ ਨੇ, 41, ਔਰ ਇਹ ਤਾਂ ਖਿਲਾਫ ਵਰਜ਼ੀ ਹੈ ਜਿਹੜੀ ਰਿਲੀਜੀਅਸ ਚੈਰਿਟੀ ਦੇ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਹੈ ਅਤੇ ਪੋਲੀਟਿਕਸ ਹੈ। ਹੁਣ 5 ਸਾਲ ਆਲਮੋਸਟ ਇਸ ਦੇ ਉੱਤੇ, ਔਰ ਉਹਨਾਂ ਨੇ ਚੈਰਿਟੀ ਕਮਿਸ਼ਨ ਨੇ ਨੋਟਿਸ ਜਾਰੀ ਕੀਤੇ। ਦੂਜਾ ਸਿੱਖ ਫੈਡਰੇਸ਼ਨ ਯੂਕੇ ਔਰ ਬਹੁਤ ਸਾਰੇ ਗੁਰਦੁਆਰਿਆਂ ਨੇ ਇਸ ਦੇ ਉੱਤੇ ਜਿਹੜਾ ਹੈ ਇਹ ਉਹਨਾਂ ਨੂੰ ਕਾਊਂਟਰ ਕੀਤਾ, ਚੈਰਿਟੀ ਕਮਿਸ਼ਨ ਨੂੰ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਯੂਕੇ ਦੇ ਬਹੁਤ ਸਾਰੇ ਗੁਰਦੁਆਰੇ ਨੇ, ਉਹਨਾਂ 'ਚ ਤਾਂ ਕਿਉਂਕਿ ਸਾਡੇ ਮੀਰੀ ਪੀਰੀ ਦਾ ਸਿਧਾਂਤ ਹੈ, ਅਸੀਂ ਇਕੱਲਾ ਇਹ ਤਾਂ ਸਾਡਾ, ਅਸੀਂ ਦੇਖਣਾ ਵੀ ਗੁਰਦੁਆਰੇ 'ਚ ਅਸੀਂ ਕੀ ਕਰਨਾ। ਫਿਰ ਉਹਨਾਂ ਨੇ ਸਿੱਖ ਫੈਡਰੇਸ਼ਨ ਯੂਕੇ ਨੇ ਚੈਰਿਟੀ ਕਮਿਸ਼ਨ ਨੂੰ ਬਹੁਤ ਸਾਰੇ ਗੁਰਦੁਆਰਿਆਂ ਦੇ, ਉਹ ਬਰਮਿੰਗਮ ਦੇ ਵਿੱਚ, ਕੋਵੈਂਟਰੀ ਦੇ ਵਿੱਚ, ਡਰਬੀ ਦੇ ਵਿੱਚ,
ਈਸਟ ਹੈਮ ਦੇ ਵਿੱਚ, ਗ੍ਰੇਵਸੈਂਡ ਦੇ ਵਿੱਚ, ਲੈਸਟਰ ਦੇ ਵਿੱਚ, ਸਮੈਥਵਿਕ ਦੇ ਵਿੱਚ, ਵੈਸਟ ਬੌਟਸਮਿਕ ਦੇ ਵਿੱਚ ਤੇ ਵਾਟਫੋਰਡ, ਉਹਨਾਂ ਸਾਰਿਆਂ ਦੇ ਉਹਨਾਂ ਨੇ ਉਹਨਾਂ ਨੂੰ ਦਿਖਾਏ ਕਿ ਆ ਉੱਥੇ ਖਾਲਿਸਤਾਨ ਦੇ ਫਲੈਗਸ ਲੱਗੀਆਂ ਹੋਏ ਨੇ, ਝੰਡੇ ਝੂਲਦੇ ਨੇ। ਔਰ ਅਖੀਰ ਫਾਈਨਲੀ ਜਿਹੜਾ ਹੈ ਉਹ ਚੈਰਿਟੀ ਕਮਿਸ਼ਨ ਨੇ ਮੰਨ ਲਿਆ ਔਰ ਪ੍ਰੈਸ ਰਿਲੀਜ਼ ਦੇ ਮੁਤਾਬਕ ਆਫਟਰ ਮੋਰ ਦੈਨ 5 years the charity commission has finally accepted the religious and spiritual significance of Khalistan flags and made clear it does not wish to seek to interfere in theological issues. ਉਹਨਾਂ ਨੇ ਕਿਹਾ ਜੀ ਇਹ ਠੀਕ ਹੈ, ਜੇ ਤੁਹਾਡਾ ਸਿਧਾਂਤ ਮੀਰੀ ਪੀਰੀ ਦਾ ਜਾਂ ਦੂਜਾ ਇਹ ਥਿਓਲੋਜੀਕਲ ਇਸ਼ੂ ਹੈ, ਇਸ 'ਚ ਅਸੀਂ ਇੰਟਰਫੇਅਰ ਨਹੀਂ ਕਰਦੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਇੰਡੀਅਨ ਗਵਰਨਮੈਂਟ ਦੇ ਮੂੰਹ ਤੇ ਬਹੁਤ ਵੱਡਾ ਤਮਾਚਾ ਵੱਜਾ ਔਰ ਇਸ ਕਮਿਸ਼ਨ ਦੇ ਇਸ ਡਿਸੀਜਨ ਨੂੰ ਲੈ ਕੇ ਸਾਨੂੰ ਹਰ ਥਾਂ ਦੇ ਉੱਤੇ ਜਿੱਥੇ ਵੀ ਈਵਨ ਸਾਡੇ ਕੈਨੇਡਾ ਤੋਂ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਸਾਨੂੰ ਇਹ ਭੇਜਿਆ ਕਿ ਅੱਜ ਦੀ ਜਿਹੜਾ ਜਾਂ ਵੀਕਐਂਡ ਤੇ ਹੋਏਗਾ ਕਿ ਵੀ ਕਿਵੇਂ ਉੱਥੋਂ ਦੇ ਜਿਹੜੇ ਨੇ ਉਹਨਾਂ ਨੇ ਇਹ ਸਾਰੇ ਨੂੰ ਈਵਨ ਕੋਈ ਲੋਕਲ ਗੁਰਦੁਆਰੇ ਜਿਹੜੇ ਜਿਨ੍ਹਾਂ ਨੇ ਬੈਨ ਕੀਤਾ ਮੈਂਬਰਸ਼ਿਪ ਸਸਪੈਂਸ਼ਨ ਫॉर ਪ੍ਰਮੋਟਿੰਗ ਇਹ ਹੈ ਮੈਂਬਰਸ਼ਿਪ ਸਸਪੈਂਸ਼ਨ ਫਰੋਮ ਸ਼੍ਰੀ ਗੁਰੂ ਸਿੰਘ ਸਭਾ ਵੁੱਡਸਟਾਕ ਵੀ ਆਰ ਕੌਂਸਲ ਫॉर ਸ਼੍ਰੀ ਗੁਰੂ ਸਿੰਘ ਸਭਾ ਵੁੱਡਸਟਾਕ ਉਹਨਾਂ ਨੇ ਇਹ ਜਿਹੜਾ ਸਿੰਘ ਸਭਾ ਵੁੱਡਸਟਾਕ ਔਰ ਜਦੋਂ ਮੈਂ ਕੈਨੇਡਾ ਫੇਰੀ ਤੱਕ ਪਿੱਛੇ ਗਿਆ ਵੀ ਸੀ ਉਹਨਾਂ ਦੇ ਸਿੰਘ ਮਿਲਣ ਵੀ ਆਏ ਉਹਨਾਂ ਨੇ ਜਿਹੜਾ ਉਹ ਪੂਰੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਔਰ ਉਹਨਾਂ ਨੇ ਦੱਸਿਆ ਕਿਉਂਕਿ ਇਹੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕਾਂ ਨੇ ਔਰ ਇਹ ਮੈਂ ਸਾਂਝਾ ਇਸ ਲਈ ਕਰਨਾ ਚਾਹੁੰਦਾ ਕਿ ਜਦੋਂ ਉਹਨਾਂ ਦੀ ਅੱਜ ਮੈਸੇਜ ਵੀ ਆਇਆ ਤੇ ਨਾਲ ਦੀ ਨਾਲ ਇਹ ਖਬਰ ਹੈ ਕਿ ਯੂਕੇ ਦੇ ਤਾਂ ਚੈਰਿਟੀ ਕਮਿਸ਼ਨ ਨੇ ਇਹ ਮੰਨ ਲਿਆ ਵੀ ਇਹ ਸਿੱਖਾਂ ਦਾ ਥਿਓਲੋਜੀਕਲ ਇਸ਼ੂ ਹੈ, ਮੀਰੀ ਪੀਰੀ ਦਾ ਅਸੀਂ ਇਹਦੇ 'ਚ ਇੰਟਰਫੇਅਰ ਨਹੀਂ ਕਰਨਾ। ਤੇ ਇਹ ਜਿਹੜੇ ਪ੍ਰਬੰਧਕ ਨੇ ਉਹਦੇ 'ਚ ਹੁਣ ਇਹਨਾਂ ਨੇ ਇਹ ਕੀਤਾ ਹੈ ਕਿ we are advised that you have been creating a disturbance and interference with the operations of SGSSW ਇਹ ਜਿਹੜਾ ਗੁਰਦੁਆਰੇ ਦਾ ਨਾਂ ਸ਼੍ਰੀ ਗੁਰੂ ਸਿੰਘ ਸਭਾ ਵੁੱਡਸਟਾਕ ਇਹ ਉਹਨਾਂ ਨੂੰ ਕਮੇਟੀ ਵੱਲੋਂ ਆ ਰਿਹਾ ਨੋਟਿਸ ਇਸ ਸਿੱਖ ਗਰੁੱਪ ਨੂੰ you are part of a group known as ਪੰਥਕ ਸੇਵਕ ਦਲ ਇਹ ਸਿੰਘਾਂ ਦਾ ਸੰਗਠਨ ਹੈ and have been attempting to advance an agenda that promotes Khalistan, which is a separatist movement to create a sovereign state separate and apart from India. ਇਹ ਹੁਣ ਕਮੇਟੀ ਵਾਲੇ ਇਹਨਾਂ ਨੂੰ ਜਿਹੜਾ ਪੰਥਕ ਸੇਵਾ ਦਲ ਵਾਲਿਆਂ ਨੂੰ ਕਹਿ ਰਹੇ ਨੇ while you are entitled to your views, the fact is that your promotion of same is an attempt to create rifts and divisions within the congregation and the members and this is not acceptable. ਇਹ ਤੁਸੀਂ ਤਾਂ ਕਮਿਊਨਿਟੀ 'ਚ ਡਿਵਾਈਡ ਕਰ ਰਹੇ ਹੋ। ਹੁਣ ਚੈਰਿਟੀ ਕਮਿਸ਼ਨ ਯੂਕੇ ਦਾ ਕਹਿ ਰਿਹਾ ਕਿ ਥਿਓਲੋਜੀਕਲ ਇਸ਼ੂ ਹੈ ਸਿੱਖਾਂ ਦਾ, ਖਾਲਿਸਤਾਨ ਦੇ ਪਲੈਕ ਹੋ ਸਕਦੇ ਨੇ, ਲੱਗ ਸਕਦੇ ਨੇ, ਲੱਗੇ ਹੋਏ ਨੇ। ਹੁਣ ਇਹ ਗੁਰਦੁਆਰਾ ਇਹਨਾਂ ਦਾ ਔਰ ਇਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਣਾ ਚਾਹੀਦਾ ਹੈ। ਇਹ ਜਿਹੜੇ ਪੰਥਕ ਸੇਵਾ ਦਲ ਵਾਲੇ ਬੜੇ ਸਪਿਰਿਟਡ ਨੌਜਵਾਨ ਨੇ ਬਟ ਬਹੁਤ ਵਾਰ ਜਦੋਂ ਤੁਹਾਨੂੰ ਜਿਹੜੀਆਂ ਕਮੇਟੀਆਂ ਦੇ ਕੋਲ ਕੰਟਰੋਲ ਹੁੰਦਾ ਹੈ ਉਹ ਤੁਹਾਨੂੰ ਹਰਾਸ ਕਰਦੀਆਂ, ਲਿਟੀਗੇਸ਼ਨ 'ਚ ਲਿਜਾਣਾ ਚਾਹੁੰਦੀਆਂ, ਇਹਨਾਂ ਦਾ ਮੂੰਹ ਤੋੜਨਾ ਚਾਹੀਦਾ। ਫਿਰ ਉਹਨਾਂ ਨੇ ਕਿਹਾ ਜੀ ਯੂ ਹੈਵ ਇੰਟਰਫੇਅਰ ਵਿਦ ਜੂਨ 1984 ਪ੍ਰੋਗਰਾਮ ਦੈਟ ਵਾਜ਼ ਸੈਟ ਅਪ ਬਾਈ ਫਿਰ ਗੁਰਦੁਆਰੇ ਦਾ ਨਾਂ ਹੈ ਐਂਡ ਫਿਰ ਅਟੈਂਡਡ ਜੂਨ 7 ਦਾ ਗੱਲ ਹੈ ਔਰ ਤੁਸੀਂ ਯੂ ਆਰ ਸੈਲਿੰਗ ਬੁੱਕਸ ਵਿਦਆਊਟ ਪਰਮਿਸ਼ਨ ਵਿਦ ਲਾਰਜ ਬੈਨਰਸ ਐਂਡ ਲਾਰਜ ਖਾਲਿਸਤਾਨ ਫਲੈਗਸ। ਤੁਸੀਂ ਨਿਸ਼ਾਨ ਸਾਹਿਬ ਨਹੀਂ ਲਾਇਆ ਹੋਇਆ ਗੁਰਦੁਆਰੇ 'ਚ। ਨਿਸ਼ਾਨ ਸਾਹਿਬ ਕੀ ਹੈ? ਖਾਲਿਸਤਾਨ ਫਲੈਗ ਹੈ। ਖਾਲਸਾ ਰਾਜ ਦੀ ਫਲੈਗ ਆਪਣੇ ਆਪ ਦੇ ਵਿੱਚ ਹੁੰਦਾ, ਉਹਦਾ ਮਾਡਰਨ ਨਾਂ ਜਿਹਨੂੰ ਅਸੀਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਪੜ੍ਹਦੇ ਹੈ ਉਹਦਾ ਹੀ ਨਾਂ ਖਾਲਿਸਤਾਨ ਹੈ। ਔਰ ਉਹਨਾਂ ਨੂੰ ਇਹ ਕਹਿ ਰਹੇ ਨੇ ਅਸੀਂ ਸਾਨੂੰ ਕਮਿਊਨਿਟੀ ਤੋਂ ਬਹੁਤ ਸ਼ਿਕਾਇਤਾਂ ਆਈਆਂ ਔਰ ਇਹ ਜਿਹੜੇ ਐਕਟੀਵਿਟੀਜ਼ ਦੇ ਔਰ ਇਸ ਲਈ ਅਸੀਂ ਜਿਹੜਾ ਤੁਹਾਡੀ ਜਿਹੜੀ ਮੈਂਬਰਸ਼ਿਪ ਐਟ ਦਾ ਟਾਈਮ ਯੂਰ ਮੈਂਬਰਸ਼ਿਪ ਇਜ਼ ਹੀਅਰ ਬਾਈ ਸਸਪੈਂਡਡ ਇਫੈਕਟਿਵ ਇਮੀਡੀਏਟਲੀ ਐਂਡ ਮੇ ਬੀ ਟਰਮੀਨੇਟਡ ਕਿ ਜੀ ਆਪਣੀ ਐਕਸਪਲੇਨੇਸ਼ਨ ਦਿਓ ਤੁਹਾਡੀ ਅਸੀਂ ਮੈਂਬਰਸ਼ਿਪ। ਸੋ ਅਸੀਂ ਸਮਝਦੇ ਹਾਂ ਕਿ ਇਹ ਟੋਰਾਂਟੋ ਦੇ ਔਰ ਉਹਨਾਂ ਦੀ ਵਿਸਿਨਿਟੀ ਦੇ ਬਾਕੀ ਗੁਰਦੁਆਰਾ ਸਾਹਿਬਾਨ ਪੰਥਕ ਸਭਾ ਦਾ ਵੀ ਫਰਜ਼ ਬਣਦਾ ਕਿ ਉਹ ਇਹਨਾਂ ਨੂੰ ਜਿਹੜੇ ਵੀ ਸਿੰਘ ਸਭਾ ਵੁੱਡਸਟਾਕ ਦੇ ਨਾਲ ਸੰਬੰਧਿਤ ਪ੍ਰਬੰਧਕ ਨੇ ਉਹਨਾਂ ਦੀ ਅਕਲ ਟਿਕਾਣੇ ਲਿਆਉਣ ਥਰੂ ਦਾ। ਹੁਣ ਤਾਂ ਜੇ
ਯੂਕੇ ਕੈਨੇਡਾ ਤਾਂ ਡੋਮੀਨੀਅਨ ਸਟੇਟਸ ਰੱਖਦੀ ਹੈ ਯੂਕੇ ਦੇ ਸਾਹਮਣੇ, ਨੀਤੀਆਂ ਤਾਂ ਉਹੀ ਨੇ ਉਹਨਾਂ ਦੇ ਕਮਿਸ਼ਨ ਨੇ 5 ਸਾਲ ਉਹਨਾਂ ਨੇ ਪੂਰਾ ਟਿੱਲ ਲਾਇਆ। ਉਹ ਜ਼ਾਹਰ ਹੈ ਇੰਡੀਅਨ ਗਵਰਨਮੈਂਟ ਦਾ ਕਿੰਨਾ ਦਬਾਅ ਹੋਏਗਾ ਵਿਦਨ ਜਿਹੜੇ ਇੰਡੀਅਨ ਇਸ ਕਿਸਮ ਦੇ ਟੁਚੇ ਨੇ ਉਹਨਾਂ ਨੇ ਕੀ ਟਿੱਲ ਲਾਇਆ ਹੋਏਗਾ। ਲੇਕਿਨ ਜੇ ਕਮਿਸ਼ਨ ਨੇ ਕਿਹਾ ਜੀ ਵੀ ਇਹ ਥਿਓਲੋਜੀਕਲ ਇਸ਼ੂ ਹੈ ਔਰ ਅਸੀਂ ਇਹਦੇ 'ਚ ਇੰਟਰਫੀਅਰ ਨਹੀਂ ਕਰਨਾ ਚਾਹੁੰਦੇ ਔਰ ਇਹ ਹੱਕ ਹੈ ਸਿੱਖਾਂ ਨੂੰ, ਔਰ ਇਸ ਦੇ ਉੱਤੇ ਸਰ ਦਵਿੰਦਰਜੀਤ ਸਿੰਘ ਜਿਹੜੇ ਲੀਡ ਐਗਜ਼ੈਕਟਿਵ ਨੇ ਪੋਲੀਟੀਕਲ ਐਨਗੇਜਮੈਂਟ ਸਿੱਖ ਫੈਡਰੇਸ਼ਨ ਦੇ, ਉਹਨਾਂ ਨੇ ਕਿਹਾ ਵੀ ਦਿਸ ਇਜ਼ ਅ ਵੈਲਕਮ ਡਿਸੀਜਨ ਫਾਰ ਸ਼੍ਰੀ ਗੁਰੂ ਸਿੰਘ ਸਭਾ ਸਲੋ and all UK gurdwaras that have been unnecessarily dragged out by the charity commission ਕਿ ਵੀ 5 ਸਾਲ ਐਵੇਂ ਉਹਨਾਂ ਦੀ ਹਰਾਸਮੈਂਟ ਉਹਨਾਂ ਨੂੰ ਖਿੱਚ ਕੇ ਵਿੱਚ ਇਹਦੇ ਡਿਬੇਟ ਤੇ ਲਿਆਂਦਾ ਗਿਆ। ਇਹ ਜਿਹੜਾ ਵੈਲਕਮ ਡਿਸੀਜਨ ਹੈ ਔਰ ਇਹ ਜਿਹੜਾ ਜੋ ਡਿਸੀਜਨ ਆਇਆ ਇਹ ਕਮਿਊਨਿਟੀ ਨੇ ਦੱਸਿਆ ਕਿ ਭਾਈ ਅਸੀਂ ਕਿਵੇਂ ਲੌਬੀ ਕਰਨੀ ਹੈ। ਉਹਦੇ 'ਚ ਉਹਨਾਂ ਨੇ ਸਿੱਖ ਐਮਪੀਜ਼ ਦੇ ਰੋਲ ਦੇ ਨੂੰ ਵੀ ਜਿਹੜਾ ਉਹ ਐਪਰੀਸ਼ੀਏਟ ਕੀਤਾ ਹੈ ਕਿ ਵੀ ਇਹ ਉਹਨਾਂ ਨੇ ਵੀ ਚੈਰਿਟੀ ਕਮਿਸ਼ਨ ਨੂੰ ਕਿਹਾ ਕਿ ਭਾਈ ਇਹ ਧਾਰਮਿਕ ਮਾਮਲਿਆਂ 'ਚ ਸਿੱਖਾਂ ਨੇ ਕੀ ਕਰਨਾ ਹੈ ਵਿਦਨ ਦਾ ਗੁਰਦੁਆਰਾ ਜੇ ਸਿੱਖਾਂ ਨੇ ਦੇਖਣਾ ਇਹਦਾ ਤੁਹਾਡਾ ਕੰਮ ਨਹੀਂ ਹੈ। ਔਰ ਇਹ ਜਿਹੜਾ ਉਹਨਾਂ ਨੇ ਨਾਲ ਹੀ ਸਿੱਖ ਫੈਡਰੇਸ਼ਨ ਨੇ ਕਿਹਾ ਕਿ ਇਹ ਜਿਹੜਾ ਕੇਸ ਇੰਨਾ ਲੰਬਾ ਖਿੱਚਿਆ ਗਿਆ ਇਹ ਇਸ ਲਈ ਸੀ ਕਿ ਡਾਇਰੈਕਟ ਐਂਡ ਇਨਡਾਇਰੈਕਟ ਪ੍ਰੈਸ਼ਰ ਫਰਮ ਇੰਡੀਅਨ ਗਵਰਨਮੈਂਟ ਐਸਪੈਸ਼ਲੀ ਅੰਡਰ ਦਾ ਕੰਜ਼ਰਵੇਟਿਵਸ ਜਿਹੜੀ ਪਿਛਲੀ ਹਕੂਮਤ ਸੀ ਰਿਸ਼ੀ ਸੂਨਕ ਤੇ ਉਹ ਡੇਵਿਡ ਕੈਮਰੌਨ ਤੇ ਦੂਜੇ ਸਾਰੇ ਵੀ ਉਹਨਾਂ ਦੀ ਬਦੌਲਤ ਉਹਨਾਂ ਦੇ ਉੱਤੇ ਇੰਡੀਅਨ ਪ੍ਰੈਸ਼ਰ ਸੀ। ਔਰ ਇਹ ਉਹਨਾਂ ਨੇ ਕਿਹਾ ਵੀ ਜਦੋਂ ਦਸੰਬਰ 2019 'ਚ ਕੰਪਲੇਂਟ ਕੀਤੀ ਗਈ ਉਸ ਇੰਡੀਆ ਟੂਡੇ ਦੀ ਜਰਨਲਿਸਟ ਵੱਲੋਂ ਚੈਰਿਟੀ ਕਮਿਸ਼ਨ ਨੂੰ ਇਮੀਡੀਏਟਲੀ ਜਿਹੜਾ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ ਸੀ ਕਿ ਖਾਲਿਸਤਾਨ ਦਾ ਇਸ਼ੂ ਇਹ ਸਿੱਖ ਥਿਓਲੋਜੀ ਨਾਲ ਸੰਬੰਧਿਤ ਹੈ, ਇਹ ਉਹਨਾਂ ਦੀ ਇੰਟਰਫੇਰੈਂਸ ਦੀ ਥਾਂ ਨਹੀਂ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ 5.5 ਸਾਲ ਇਸ ਨੂੰ ਡਰੈਗ ਕਰਨਾ ਇਹ ਗੱਲ ਦੱਸਦੀ ਹੈ ਕਿ ਚੈਰਿਟੀ ਕਮਿਸ਼ਨ ਜਾਂ ਇਨਕੰਪੀਟੈਂਟ ਹੈ ਜਾਂ ਇਹ ਬਾਹਰਲਾ ਪ੍ਰੈਸ਼ਰ ਵੀ ਕਬੂਲਦਾ ਹੈ। ਔਰ ਸਿੱਖ ਕਮਿਊਨਿਟੀ ਜਾਣਨਾ ਚਾਹੁੰਦੀ ਹੈ ਵੀ ਕਮਿਸ਼ਨ ਦੱਸੇ ਕਿ ਵੀ ਉਹ ਨਲਾਇਕ ਨੇ ਕਿ ਦੂਜਿਆਂ ਦਾ ਦਬਾਅ ਕਬੂਲ। ਇਹ ਹੈ ਜਦੋਂ ਤੁਸੀਂ ਲੌਬੀ ਕਹਿੰਦੇ ਹੋ ਹੱਥ ਜੋੜਨਾ ਨਹੀਂ ਹੁੰਦਾ ਲੌਬੀ, ਤੁਸੀਂ ਉਹਨਾਂ ਨੂੰ ਹੁਣ ਤਾਂ ਹੋ ਗਿਆ ਜੀ ਤੁਸੀਂ 5.5 ਸਾਲ ਬਾਅਦ ਕਹਿਤਾ ਹਾਂ ਸਿੱਖਾਂ ਨੂੰ, ਪਰ ਤੁਸੀਂ 5.5 ਸਾਲ ਕਿਹਦੇ ਦਬਾਅ ਥੱਲੇ ਕੰਮ ਕਰਦੇ ਰਹੇ। ਸੋ ਅਸੀਂ ਯੂਕੇ ਦੀਆਂ ਸਿੱਖ ਸੰਗਤਾਂ ਨੂੰ ਵੀ ਔਰ ਸਿੱਖ ਫੈਡਰੇਸ਼ਨ ਯੂਕੇ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਬੜੀ ਸਫਲਤਾ ਦੇ ਨਾਲ ਇਸ ਜਿਹੜਾ ਮੋਰਚੇ ਨੂੰ ਫਤਹ ਕੀਤਾ। ਬਿਲਕੁਲ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤਨੇ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।